ਰੋਲਿਆਂ 'ਚ ਜਾਂਦੇ ਆ ਤੇ ਪੰਗਾ ਵੀ ਨਾ ਬਹੁੰਦੇ ਵੈਲੀ ਵੇਖ ਵੇਖ ਸੜਦੇ ਆ ਗੱਲਾਂ ਮੈਨੂੰ ਕਰਦੇ ਆ ਗੱਲ ਹੀ ਰਿਪੀਟ ਹੋਈ ਪੰਗਾ ਤੈਨੂੰ ਪੈ ਜਾਣਾ ਜੇ ਚੰਗਾ ਹੀ ਤੂੰ ਰਹੇਂਗਾ ਤੇ ਚੰਗਾ ਤੈਨੂੰ ਕਹਿ ਜਾਣਾ ਹੈ। ਇਹਦਾ ਜਦੋਂ ਵਿਆਹ ਹੋ ਗਿਆ ਇਹਦੀ ਜਾਨ ਛੁੱਟ ਗਈ ਵਿਆਹ ਤੋਂ ਮਤਲਬ ਜਾਨ ਫਸ ਗਈ ਹੁੰਦੀ ਵੈਸੇ ਵਿਆਹ ਤੋਂ ਬਾਅਦ ਤਾਂ ਆ ਪਹਿਲਾ ਸ਼ਾਟ ਆ ਇਹ ਜੇ ਭੱਜ ਗਿਆ ਨਾ ਮੈਂ ਤੁਹਾਨੂੰ ਦੱਸੀ ਆ ਨਾ ਤੇਰੀਆਂ ਦੇਗਾ ਦੁਗਾ ਦੇ ਪੈਸੇ ਮੈਂ ਲੈ ਲੈਣੇ ਸਾਰੇ ਹਾਂ ਇਹ ਨਹੀਂ ਕਿ ਬਾਅਦ ਚ ਕੋਈ ਅਸੀਂ ਬੇਈਮਾਨੀ ਕਰ ਰਹੇ ਕੱਲਾ 21000 ਦਾ ਘਿਓ ਆ ਹਾਂ ਤੇ 16000 ਦੇ ਚੌਲ ਆ ਹਾਂ 37000 ਤਾਂ ਇਹੀ ਹੋ ਗਿਆ ਅਤੇ ਬਾਕੀ 35000 ਤੁਸੀਂ ਸਿੱਧਾ ਪਾਤਾ ਸੀ ਮੈਂ ਹੁਣ ਨਹੀਂ ਹੁਣ ਤੁਸੀਂ ਆਦੀ ਜ਼ਬਾਨ ਤੇ ਰਹੋ ਨਾ ਸਾਰਿਆਂ ਨੇ ਵੇਖ ਲਿਆ ਭਾਈ ਵਾਪਸ ਇਹਨੇ 50 ਦੀ ਗੇਮ ਆ ਫਿਰ ਕਹਿੰਦਾ ਕਾਲੀ ਗੁੱਤ ਵਾਲੀ ਛੱਲੀ ਰਹਿ ਗਈ ਸੱਜਣਾ ਵੇ ਸੱਜਣਾ ਮੈਂ ਕੱਲੀ ਰਹਿ ਗਈ ਇਹ ਤੱਕਲਾ ਇਹਨੂੰ ਕਹਿੰਦੇ ਆ ਚਰਖੇ ਦਾ ਤੱਕਲਾ ਪਤਾ ਉਹ ਕੀ ਹੁੰਦਾ ਜੀ ਵੀ ਹੱਥ ਨਾ ਸੜੇਦਾ ਤੇ ਤਾਂ ਕਰਕੇ ਇਹ ਅੱਜ ਸਿੱਖ ਲਿਆ ਸੀਖਾਂ ਰੱਖੀਆਂ ਵਾ ਛਲੀਆਂ ਭੁੰਨਣ ਨੂੰ ਨਹੀਂ ਆ ਕਰ ਲਾ ਮੋਜਾ ਭਾਂਡੇ ਧੋ ਲਾ ਮੋਜਾ ਸਾਲਣ ਪਕਾ ਲਾ ਮੋਜਾ ਫਲਾਂ ਕਰ ਲਾ ਉਹ ਜੇ ਵੈਸੇ ਮੈਨੂੰ ਦੇ ਦੱਸ ਵੀ ਤੂੰ ਕੀ ਕਰੂੰਗਾ ਕੱਲ ਮੈਂ ਸਾਰਾ ਕੁਝ ਕਰ ਲੈਂਦਾ ਨਹੀਂ ਤੂੰ ਸੋਚਿਆ ਹੋਇਆ ਵੀ ਮੈਂ ਹੀ ਕੰਮ ਕਰਨਾ ਹਾਂਜੀ अस्सलाम वालेकुम जी की हाल चाल उम्मीद करते हैं ਵਧੀਆ ਹੋਵੋਗੇ ਵੈਲਕਮ ਨਵੇਂ ਵਲੌਗ ਦੇ ਵਿੱਚ ਸਵਾਗਤ ਆ ਜੀ ਆਇਆਂ ਨੂੰ ਆਖਦੇ ਆ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦੇ ਆ ਕਿ ਕੱਲ ਵਾਲਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਸੋ ਅੱਜ ਦਾ ਵਲੌਗ ਆਪਾਂ ਕਰਦੇ ਆ ਸ਼ੁਰੂ ਸੋ ਅੱਜ ਉੱਠੇ ਸੀ ਕੰਮ ਸ਼ਾਮ ਨਿਬੇੜ ਲਿਆ ਕੰਮ ਦੇ ਵਿੱਚ ਥੋੜਾ ਵਲੌਗ ਆਪਾਂ ਨਹੀਂ ਬਣਾਇਆ ਕਿਉਂਕਿ ਸੈਲੇ ਸੂਰਜ ਪਾ ਲਿਆ ਬੰਦੇ ਬੁੰਦੇ ਹੈ ਨਹੀਂ ਸੀ ਸੋ ਦੈਟਸ ਵਾਈ ਸੋ ਹਾਲਤਾਂ ਵਿਗੜੀਆਂ ਹੋਈਆਂ ਵਾ ਤੇ ਮੈਂ 2 ਵਾਰੀ ਕੋਸ਼ਿਸ਼ ਕੀਤੀ ਵੀ ਚਲੋ ਨਹਾਉਣੇ ਆ ਲੇਕਿਨ ਕੋਈ ਨਾ ਕੋਈ ਵੀਰ ਭਰਾ ਆ ਜਾਂਦਾ ਵਾ ਕਿਉਂਕਿ ਤੁਹਾਨੂੰ ਪਤਾ ਜਦੋਂ ਬੰਦਾ ਵੀਡੀਓਜ਼ ਪਾਉਂਦਾ ਵਾ ਜਾਂ ਟਿਕਟੋਕ ਦੇ ਉੱਤੇ ਜਾਂ ਕਿਤੇ ਵੀ ਇੰਸਟਾਗ੍ਰਾਮ ਸਟੋਰੀ ਲਾਉਂਦਾ ਤਾਂ ਸਾਰਿਆਂ ਨੂੰ ਪਤਾ ਲੈਂਦਾ ਵੀ ਘਰੇ ਆਏ ਆ ਸੋ ਉਹ ਆਪਣੇ ਵੀਰ ਭਰਾ ਜਿਹੜੇ ਮਿਲਣ ਆ ਜਾਂਦੇ ਆ ਸੋ ਥੋੜੀ ਦੇਰ ਪਹਿਲਾਂ ਗਏ ਆ ਤਾਂ ਹੋਰ ਵੀਰ ਭਰਾ ਆ ਗਿਆ ਤਾਂ ਉਹਨਾਂ ਕੋਲ ਥੋੜੀ ਦੇਰ ਬਹਿਨੇ ਆ ਤਾਂ ਫਿਰ ਨਹਾ ਧੋ ਕੇ ਹੁੰਨੇ ਆ ਰੈਡੀ ਤਾਂ ਰੈਡੀ ਹੋ ਕੇ ਫਿਰ ਮੌਜਾ ਤੇ ਬਲਾਲ ਆਉਂਦੇ ਪਏ ਆ ਤੇ ਉਹ ਸੌਦਾ ਜਿਹੜਾ ਵਿਆਹ ਵਾਲਾ ਵਾ ਜਿਵੇਂ ਦੇਗਾਂ ਪਕਾਉਣੀਆਂ ਵਾ ਸਾਰਾ ਕੰਮ ਕਰਨਾ ਵਾ ਤੇ ਉਹ ਤੁਰੇ ਆਉਂਦੇ ਆ ਸੋ ਜਿੱਦਾਂ ਹੀ ਉਹ ਆਏ ਤਾਂ ਫਿਰ ਉਹ ਸਾਰਾ ਸੌਦਾ ਸਿਰਫ ਲਿਖਾ ਕੇ ਤਾਂ ਫਿਰ ਆਪਾਂ ਜਾਣਾ ਵਾ ਸਟੋਰ ਤੇ ਸੌਦਾ ਸਾਰਾ ਅੱਜ ਤੁਹਾਨੂੰ ਰੇਟ ਵਿਖਾਉਣੇ ਆ ਵੀ ਇੱਥੇ ਕੀ ਲੱਗਦੇ ਆ ਤੇ ਕਿਹੜੇ ਹਿਸਾਬ ਨਾਲ ਅੱਜ ਆਪਾਂ ਨੂੰ ਮਿਲਦਾ ਵਾ ਸੋ ਸਾਰਾ ਵਿਆਹ ਦਾ ਸੌਦਾ ਦੇਗਾਂ ਦੂਗਾਂ ਦਾ ਸਾਰਾ ਨਿਜ਼ਾਮ ਜਿਹੜਾ ਉਹ ਕਰਕੇ ਅੱਜ ਤੁਹਾਡੇ ਰੂਬਰੂ ਕਰਦੇ ਆ ਸੋ ਫਿਲਹਾਲ ਆਪਾਂ ਜਿਹੜੇ ਵੀਰ ਭਰਾ ਉਹਨਾਂ ਨੂੰ ਮਿਲ ਲਈਏ ਤੇ ਉਸ ਤੋਂ ਬਾਅਦ ਆਪਾਂ ਮਿਲਦੇ ਆ ਮੌਜੇ ਹੁਣਿਆਂ ਨੂੰ ਤੇ ਫਿਰ ਆਪਾਂ ਜਾਂਦੇ ਆ ਦੁਕਾਨ ਤੇ ਲੋ ਜੀ ਤੁਹਾਨੂੰ ਮੈਂ ਬੰਦਾ ਬਣਾਉਣ ਲੱਗਾ ਉਮਰ ਬਹੁਤ ਨਿਆਣੀ ਨਿੱਕਾ ਜਿਹਾ ਵਿਚਾਰਾ ਨਮਾਣੀ ਜੀ ਜਿੰਦ ਕਹਿ ਸਕਦੇ ਮਲੂਕ ਜੀ ਇੱਕ ਤੇ ਮੁੰਡੇ ਨੂੰ ਸ਼ੌਕ ਆ ਰਾਈਟਿੰਗ ਦਾ ਮੁੰਡੇ ਨੂੰ ਸ਼ੌਕ ਆ ਲਿਖਣ ਦਾ ਤੇ ਗਾਉਣ ਦਾ ਲੋ ਜੀ ਹਾਂ ਵੀਰੇ ਕੀ ਹਾਲ ਆ ਠੀਕ ਓਕੇ ਆ ਹਾਂਜੀ ਓਕੇ ਪੂਰਾ ਗੜ ਕੇ ਬੋਲਦਾ ਹੈ ਸੋ ਇੱਥੇ ਆਏ ਨੇੜੇ ਆਇਆ ਤੇ ਬਾਈ ਸਾਡੇ ਕੋਲੇ ਆਏ ਆ ਦੋਵੇਂ ਜਣੇ ਆਹ ਬਾਈ ਨੂੰ ਤਾਂ ਮੈਂ ਬੜਾ ਪੁਰਾਣਾ ਜਾਣਦਾ ਵਾਂ ਕਿਉਂਕਿ ਜਦੋਂ ਅਸੀਂ ਨਿੱਕੇ ਹੁੰਨੇ ਸੀ ਮੈਂ ਇੱਥੋਂ ਵੀ ਨਿੱਕਾ ਸੀ ਤਾਂ ਬਾਈ ਇੱਥੇ ਜਿਹੜਾ ਆਪਣਾ ਸ਼ੈੱਡ ਸ਼ੂਟ ਸੀ ਪਹਿਲਾਂ ਇੱਕ ਵਧੀਆ ਸੈਟਅਪ ਸੀ ਡੇਅਰੀ ਫਾਰਮ ਦਾ ਸੋ ਉਦੋਂ ਕੰਮ ਸ਼ਮ ਕਰਕੇ ਇੱਥੇ ਗਏ ਵਾਵਾ ਕੋਈ 4 ਸਾਲ ਰਹਿ ਗਿਆ ਸਾਡੇ ਕੋਲੇ ਸੋ ਬਾਈ ਦਾ ਇਹ ਹਮਸਾਇਆ ਵਾ ਹਮਸਾਇਆ ਕਹਿ ਲਓ ਗਵਾਂਢੀ ਕਹਿ ਲਓ ਤਾਂ ਗਵਾਂਢੀ ਆ ਬਾਈ ਦਾ ਤਾਂ ਬਾਈ ਇਹਨੂੰ ਲੈ ਕੇ ਆਇਆ ਕਹਿੰਦਾ ਵੀ ਮਿਲਣਾ ਮੈਂ ਕਿਹਾ ਲਓ ਜੀ ਤੇ ਹੁਣ ਬਾਈ ਹੁਣੇ ਆਏ ਆ ਤਾਂ ਬਾਈ ਸਭ ਤੋਂ ਪਹਿਲਾਂ ਤਾਂ ਬਹੁਤ ਥੈਂਕ ਯੂ ਤੁਹਾਡਾ ਜੀ ਤੇ ਆ ਮੇਰੀ ਜਾਨ ਦਾ ਟੁੱਟਿਆ ਹਾਂ ਵੀ ਹੁਣ ਬੋਲ ਹੁਣ ਦੱਸ ਸਾਰਿਆਂ ਨੂੰ ਦੱਸ ਵੀ ਕੀ ਕਰਦਾ ਈ ਤੇ ਕੀ ਕਰਨਾ ਮੈਂ ਅਸਲ 'ਚ ਹੈਰਾਨ ਪਤਾ ਕਿਉਂ ਤੂੰ ਹੈ ਬੜਾ ਨਿੱਕਾ ਯਾਰ ਹੈਂ ਨਿੱਕਾ ਬੜਾ ਤੇ ਸ਼ੌਕ ਤੇਰੇ ਵੱਡੇ ਆ ਬੋਲ ਹੁਣ ਬੋਲਦਾ ਨਹੀਂ ਕੀ ਦੱਸਣਾ ਜੀ? ਦੱਸਣਾ ਕੀ ਆ ਨਰਵਸ ਨਾ ਹੋ ਕੋਈ ਚੱਕਰ ਨਹੀਂ ਕੰਫਰਟੇਬਲ ਹੋ ਜਾਣਾ ਤੂੰ ਮੇਰੀ ਇਹ ਬੋਲ ਵੀ ਕਿਹੜੇ ਸਿਲਸਿਲੇ 'ਚ ਆਇਆ ਵਾਂ ਅਸੀਂ ਭਾਈ ਕੋ ਆਏ ਸੀ ਉਹਨੂੰ ਮਿਲਣ ਲੱਗੇ ਆ ਤੇ ਮੈਨੂੰ ਹਨਾ ਗਾਣੇ ਦਾ ਸ਼ੌਕ ਆ ਗਾਣੇ ਲਿਖਣ ਦਾ ਗਾਉਣ ਦਾ ਦੋਵਾਂ ਦਾ ਹੀ ਦੋਵਾਂ ਦੇ ਅੱਛਾ ਸ਼ੌਕ ਆ ਤੇ ਮੈਂ ਕਿਹਾ ਭਾਈ ਕੋ ਆ ਜਾਈਏ ਤੇ ਭਾਈ ਨੂੰ ਮਿਲ ਲਈ ਅੱਛਾ ਹੁਣ ਮੈਨੂੰ ਐਂ ਦੱਸ ਕੋਈ ਆਪ ਦਾ ਲਿਖਦਾ ਵਾਂ ਹਾਂਜੀ ਆਪਦਾ ਹੀ ਲਿਖਦਾ ਆਪ ਦਾ ਲਿਖਦਾ ਵਾਂ ਉਮਰ ਕਿੰਨੀ ਤੇਰੀ ਉਮਰ ਹੈ ਕਿ ਮੇਰੇ 13ਵੇਂ ਸਾਲ ਚ 13ਵੇਂ ਸਾਲ 'ਚ ਤੇ ਆਪਦਾ ਲਿਖਦਾ ਹੈ ਛੋਟੇ ਪੈਕ 'ਚ ਵੱਡਾ ਧਮਾਕਾ ਕਹਿ ਲੋ ਸੋ ਚੱਲ ਕੋਈ ਸੁਣਾ ਫਿਰ ਸਾਰਿਆਂ ਨੂੰ ਮੈਂ ਤਾਂ ਸੁਣਨਾ ਬਾਕੀਆਂ ਨੂੰ ਵੀ ਸੁਣਾ ਸਾਰਿਆਂ ਨੂੰ ਬਸ 2 ਅਸੀਂ ਕਜ਼ਨਾਂ ਤੇ 2 ਬਸ ਯਾਰਾਂ ਵੈਲੀਆਂ ਦੇ ਬਣੇ ਅਸੀਂ ਸ਼ੁਰੂ ਤੋਂ ਉਸਤਾਦ ਜਿਹੜਾ ਸਾਡੇ ਨਾਲ ਯਾਰੀ ਲਾਊ ਜਾਣ ਦਿੰਦੇ ਵਾਰਾਂ ਜਿੱਥੇ ਅਸੀਂ ਖੜੇ ਜਾਈਏ ਰੂਲੇ ਸਾਡੇ ਪੈ ਜਾਂਦੇ ਆ ਡੱਬ ਨਾਲ ਲੱਗੇ ਸਾਡੇ 2 ਹਥਿਆਰ ਜਿਹੜਾ ਮੋਢੇ ਉੱਤੇ ਹੱਥ ਰੱਖੇ ਯਾਰ ਸਾਡੇ ਨਾਲ ਆ ਤੁਰਦੇ ਆ ਜਿਹੜੇ ਸਾਲੇ ਕੱਲ ਦੇ ਜਵਾਕ ਆ ਗਾਣਿਆਂ 'ਚ ਜਿਹੜੇ ਸਾਨੂੰ ਮਾੜਾ ਚੰਗਾ ਕਹਿੰਦੇ ਆ ਉਹਨਾਂ ਨਾਲ ਗੱਲ ਲਿਖੀ ਸਮਾਂ ਇੱਥੇ 4 ਜਿਹੜੇ ਨਾਲ ਮੇਰੇ ਰਹਿੰਦੇ ਆ ਚੰਗਾ ਮੈਨੂੰ ਕਹਿੰਦੇ ਆ ਰੋਲਿਆਂ 'ਚ ਜਾਂਦੇ ਆ ਤੇ ਪੰਗਾ ਵੀ ਨਾ ਬਹੁੰਦੇ ਵੈਲੀ ਵੇਖ ਵੇਖ ਸੜਦੇ ਆ ਗੱਲਾਂ ਮੈਨੂੰ ਕਰਦੇ ਆ ਗੱਲ ਹੀ ਰਿਪੀਟ ਹੋਈ ਪੰਗਾ ਤੈਨੂੰ ਪੈ ਜਾਣਾ ਜੇ ਚੰਗਾ ਹੀ ਤੂੰ ਰਹੇਂਗਾ ਤੇ ਚੰਗਾ ਤੈਨੂੰ ਕਹਿ ਜਾਣਾ ਹੈ ਗੱਲ ਮੇਰੀ ਨੋਟ ਕਰ ਕਦੇ ਨਾ ਤੂੰ ਹੋਟ ਕਰ ਅੜੇ ਆ ਤੇ ਖੜੇ ਆ ਹੱਥਾਂ ਨਾਲ ਲੜੇ ਆ ਸਾਡੇ ਨਾਲ ਹੀ ਯਾਰੀ ਲਈ
ਅਸੀਂ ਵੀ ਤਾਂ ਖੜੇ ਆ ਗੱਲ ਤੈਨੂੰ ਅਸੀਂ ਦੱਸੀ ਕਦੇ ਵੀ ਨਾ ਹਾਰ ਬਸ ਦੋ ਅਸੀਂ ਕਜ਼ਨਾਂ ਤੇ ਦੋ ਬਸ ਯਾਰਾਂ ਵੈਲੀਆਂ ਦੇ ਬਣੇ ਅਸੀਂ ਸ਼ੁਰੂ ਤੋਂ ਉਸਤਾਦ ਜਿਹੜਾ ਸਾਡੇ ਨਾਲ ਹੀ ਯਾਰੀ ਲਊ ਜਾਨ ਦਿੰਦੇ ਵਾਰਾਂ ਮੋਰ ਜਿਹਦੇ ਉੱਤੇ ਲਾਈ ਆ ਤੇ ਚੰਗੀ ਹੀ ਉਹ ਲਾਈ ਐਵੇਂ ਵੈਲੀਆਂ ਦੇ ਵਾਕੂ ਕਦੇ ਕਾਣੀ ਨਹੀਂ ਉਹ ਪਾਈ ਮੋਰ ਮੇਰੀ ਵੇਖ ਸੜਦੇ ਆ ਰੀਸ ਮੇਰੀ ਕਰ ਰੀਸ ਕੀਤੀ ਨਹੀਂ ਉਹ ਜਾਂਦੀ ਵੇਖ ਮੇਰੇ ਉੱਤੋਂ ਪੜਦੇ ਆ ਸਾਲੇ ਗੱਲਾਂ ਕੈਸੀਆਂ ਨਾ ਕਰਦੇ ਆ ਗੋਲੀ ਇੱਥੇ ਯਾਰ ਬੰਦਾ ਕਰਦੇ ਦੀ ਪਾਰ ਬਸ ਇੰਨਾ ਹੀ ਕਰਾਰ ਬਸ ਦੋ ਅਸੀਂ ਕਜ਼ਨਾਂ ਤੇ ਦੋ ਬਸ ਯਾਰਾਂ ਵੈਲੀਆਂ ਦੇ ਬਣੇ ਅਸੀਂ ਸ਼ੁਰੂ ਤੋਂ ਉਸਤਾਦ ਜਿਹੜਾ ਸਾਡੇ ਨਾਲ ਹੀ ਯਾਰੀ ਲਾਊ ਜਾਨ ਦਿੰਦੇ ਵਾਰਾਂ ਕਿਆ ਬਾਤ ਆ ਜੀ, ਕਿਆ ਬਾਤ ਆ। ਲੈਵਲ ਹੈ ਟੈਲੈਂਟ ਚੈੱਕ ਕੀਤਾ ਸਾਰਿਆਂ ਨੇ ਕਮੈਂਟ ਕਰਕੇ ਲਾਜ਼ਮੀ ਦੱਸਣਾ ਵਾ ਕਿ ਯਾਰ ਕਿਆ ਮੁੰਡਾ ਵਧੀਆ ਕਰਦਾ ਵਧੀਆ ਲਿਖਦਾ। ਸੋ ਫੈਸਲਾ ਵੀ ਤੁਹਾਡੇ ਤੇ ਸਾਰਿਆਂ ਨੇ ਤੁਹਾਡੇ ਰੂਬਰੂ ਹੀ ਕੀਤਾ। ਸੋ ਮੈਂ ਵੀ ਪਹਿਲੀ ਵਾਰੀ ਇਦਾਂ ਸੁਣ ਲਿਆ, ਮੈਂ ਕਿਹਾ ਵੀ ਮੈਨੂੰ ਸਾਰਿਆਂ ਸਾਹਮਣੇ ਸੁਣਾ ਦੇ ਤੂੰ, ਤਾਂ ਬਹੁਤ ਵਧੀਆ ਜਾਨ। ਬਾਕੀ ਹੋਪਫੁਲੀ ਮਤਲਬ ਬਹੁਤ ਵਧੀਆ ਕਰੇਗਾ ਨੈਕਸਟ ਵੀ ਤੂੰ, ਹਲੇ ਤੂੰ ਨਿੱਕਾ ਬਹੁਤ ਆ, ਠੀਕ ਆ। ਸੋ ਇੱਕ ਤਾਂ ਪਹਿਲੀ ਚੀਜ਼ ਥੋੜਾ ਵੱਡਾ ਹੋ ਹੈ, ਤੇ ਬਾਕੀ ਇਹ ਆ ਵੀ ਬਹੁਤ ਸੋਹਣਾ ਕਰਦਾ ਪਿਆ। ਸੋ ਜੇ ਹੁਣੇ ਤੇਰੇ 'ਚ ਇੰਨੀ ਅੱਗ ਆ ਤੇ ਤੂੰ ਇਹ ਸੋਚ ਵੀ ਕੱਲ ਨੂੰ ਤੂੰ ਕੀ ਕਰੇਗਾ। ਜਦੋਂ ਤੂੰ ਸਾਡੇ ਜਿੱਡਾ ਹੋਏਗਾ ਤੂੰ ਤਾਂ ਤਬਾਹੀ ਠਾਲ ਦੇਗਾ ਹੈਂ। ਸੋ ਇਹ ਚੀਜ਼ ਆ, ਕੌਨਫੀਡੈਂਸ ਬਹੁਤ ਆ ਨਿਆਣੇ 'ਚ, ਬਹੁਤ ਮਤਲਬ ਸੋਹਣਾ ਗਾਉਂਦਾ ਸੋਹਣਾ ਲਿਖਦਾ। ਉਮਰ ਦੇ ਹਿਸਾਬ ਨਾਲ ਵੀ ਆਪਾਂ ਜੇ ਕਹਿ ਲਈਏ ਤਾਂ ਕੌਨਫੀਡੈਂਸ ਬਹੁਤ ਆ ਮੇਰੀ ਜਾਨ। ਸੋ ਬਹੁਤ ਵਧੀਆ, ਮੈਨੂੰ ਪਰਸਨਲੀ ਬਹੁਤ ਵਧੀਆ ਲੱਗਾ ਕਿ ਤੂੰ ਆਇਆ ਹੈ। ਤਾਂ ਬਾਕੀ ਕੋਈ ਵੀ ਗੱਲ ਹੋਈ ਕੋਈ ਵੀ ਬਾਤ ਹੋਈ ਤਾਂ ਮੈਂ ਹਾਜ਼ਰ, ਠੀਕ ਹੈ ਜੀ। ਹਾਂ ਸੋ ਬਾਕੀ ਇਹਨਾਂ ਨਾਲ ਬੈਠੇ ਆ, ਗੱਲਾਂ ਬਾਤਾਂ ਹੋਰ ਵੀ ਕਰਦੇ ਆ। ਤਾਂ ਮੋਜੇ ਹੁਣੇ ਆ ਜਾਣ, ਬਲਾਲ ਹੁਣੇ ਆ ਜਾਣ ਤਾਂ ਫਿਰ ਵੱਧਦੇ ਆ ਆਪਾਂ ਅੱਗੇ। ਲਓ ਜੀ ਟੂਲ ਤੇ ਆ ਗਏ ਆ। ਖੂਹ ਹੈ ਇਹ ਮੈਨੂੰ ਲੱਗਦਾ ਹੈਗਾ 100 ਫੁੱਟ। ਤਾਂ ਸਮਾਨ ਆਪਾਂ ਰੱਖ ਲਿਆ ਕੇ, ਤੌਲੀਆ, ਸ਼ੈਂਪੂ ਤੇ ਆਪਣਾ ਸਾਬਣ ਤੇ ਟੂਲ। ਇੱਥੇ ਮਾਰਦੇ ਆ ਚੁੱਭੀ, ਤਾਂ ਚੁੱਭੀ ਮਾਰ ਕੇ ਫਿਰ ਨਹਾ ਧੋ ਕੇ ਸੁਥਰਾ ਹੋ ਕੇ ਫਿਰ ਮਿਲਦੇ ਆ। ਲੋ ਜੀ ਨਹਾ ਧੋ ਲਿਆ, ਇੱਧਰ ਆ ਜਾਓ, ਇੱਧਰ ਮਾਰੀ ਯਾਰ ਕੈਮਰਾ ਬੜਾ ਜਾ ਮੁੰਡੇ ਵਾਲ। ਹਾਂ ਓਏ ਆ ਸਕੂਲੋਂ ਆ ਸਕੂਲ ਆ, ਐ ਨਹੀਂ ਲੱਗਦਾ ਜਿਵੇਂ ਗ੍ਰਾਈ ਕਰਕੇ ਆਇਆ ਹੁੰਦਾ ਜਾਂ ਕਦੇ ਕਬਜੇ ਤੋਂ ਆਇਆ। ਕਲਰ ਡੇ ਸੀ ਹੈ ਕਲਰ ਇਹਨੇ ਸਾਰੇ ਕਲਰ ਪਾ ਲੈ, ਨੀਲਾ ਪੀਲਾ। ਆ ਬੰਦਾ ਉਹ ਆਈ ਜਿਹਨੇ ਲੋਈ ਮੇਰੀ ਆੜੀ ਸ਼ਾਲ ਆ, ਇਹ ਨਵੀਂ ਮੈਨੂੰ ਦੂਜੀ ਕਿਹਾ, ਮੈਂ ਕਿਹਾ ਉਹ ਲੈ ਲੈ, ਮੈਂ ਨਹੀਂ ਲੈਣੀ, ਆ ਨਹੀਂ ਲੈਣੀ, ਉਹ ਨਹੀਂ ਲੈਣੀ। ਆ ਯਾਰ ਥੰਬਿਆ ਜਾ ਭਾਜਾ ਹੁਣ। ਬਸ ਨਹਾ ਧੋ ਲਿਆ ਤੇ ਹੁਣ ਰੈਡੀ ਹੋ ਕੇ ਨਿਕਲਦੇ ਆ ਜਾਓ। ਲੋ ਜੀ ਨਹਾ ਧੋ ਲਿਆ, ਲਸ਼ ਪਸ਼ ਰੈਡੀ ਆਪਾਂ ਹੋ ਗਏ ਆ। ਤੇ ਅੱਗੇ ਵੀ ਬੰਦੇ ਬੈਠੇ ਹੋਏ ਆ, ਮੌਜੇ ਹੁਣੇ ਆਏ ਬੈਠੇ ਆ। ਹੈ अस्सलाम वालेकुम जी, ਕਿੱਦਾਂ ਠੀਕ ਹੋ? ਐ ਉਹ ਪਰੇ ਵੇਖਾ ਸੁੱਤਾ ਬੈਠਾ, ਚਾਹ ਪੀਣਾ ਯਾਰ। ਆ ਚੰਗਾ ਯਾਰ ਕੰਮ ਫੜਿਆ ਹੁੰਦੇ ਆ, ਘਰੇ ਆ ਕੇ ਕਹਿੰਦੇ ਬੇਬੇ ਚਾਹ ਬਣਾ ਦੇ, ਮਤਲਬ ਠੀਕ ਆ ਤੁਹਾਡਾ। ਸੋ ਆ ਆਪਣੇ ਕੋਲ ਵੀਰ ਆਏ ਆ ਮਿਲਣ। ਅੱਗੇ ਥੋੜੀ ਦੇਰ ਪਹਿਲਾਂ ਹੋਰ ਭਰਾ ਆਏ ਸੀ, ਤਾਂ ਹੁਣ ਸਵੇਰੇ ਵੀ ਪਹਿਲੇ ਵੀਰ ਆਏ ਸੀ, ਤਾਂ ਹੁਣ ਫਿਰ ਆ ਗਏ। ਸੋ ਇਹਨਾਂ ਨੂੰ ਮਿਲਦੇ ਆ ਤਾਂ ਇਹਨਾਂ ਨਾਲ ਵੀ ਕਰਦੇ ਆ ਗੱਲਾਂ ਬਾਤਾਂ। ਸੋ ਪਹਿਲਾਂ ਤਾਂ ਤੁਸੀਂ ਮੈਨੂੰ ਦੱਸੋ ਵੀਰ ਵੀ ਕਿੱਥੋਂ ਆਏ ਹੋ? 46 ਚੋਂ ਆਏ ਆ। ਚਲੋ ਗੁੱਡ ਹੋ ਗਿਆ, ਵਧੀਆ ਹੋ ਗਿਆ। ਤੇ ਹੁਣ ਤੁਸੀਂ ਮੈਨੂੰ ਦੱਸੋ ਚੌਰ ਸਾਹਿਬ, ਤੁਹਾਡਾ ਕੋਈ ਉਹ ਚਾਹ ਨੂੰ ਛੱਡ ਦਿਆ ਕਰ ਕਿਸੇ ਟਾਈਮ ਤੇ। ਮੈਂ ਤੁਸੀਂ ਮੇਰੇ ਕੱਲੇ ਵਲੌਗ 'ਚ ਵੇਖਣਾ, ਜਿਹੜਾ ਮੇਰੇ ਕੋਲ ਯਾਰ ਆਉਂਦਾ ਨਾ ਇਹ ਚਾਹ ਪੀਣੀ ਹੁੰਦਾ। ਯਾਰ ਬੰਦੇ ਵਾਲੀ ਗੱਲ ਕਰ ਹੈ। ਅੱਛਾ ਮੈਨੂੰ ਵੀ ਨਹੀਂ ਕਹਿੰਦੇ, ਆ ਵੀ ਰੌਲਾ। ਇਹ ਮੈਨੂੰ ਵੀ ਨਹੀਂ ਕਹਿੰਦੇ ਚਾਹ ਪੀਣੀ ਆ, ਜਾ ਕੇ ਸਿੱਧਾ ਘਰੇ ਚਾਹ ਪੀਣੀ ਆ। ਚਲੋ ਕੋਈ ਨਹੀਂ ਪੁੱਤ, ਮੇਰੇ ਵੀ ਟਕੜੇ ਚੜੋਗੇ। ਰਾਤੀ ਤੁਸੀਂ ਮੱਛੀ ਖਾਧੀ, ਮੈਨੂੰ ਨਹੀਂ ਖਵਾਈ। ਨਹੀਂ ਡਰੋਨ ਚ, ਡਰੋਨ ਇੱਥੇ ਆ। ਹਾਂ ਅੱਛਾ ਇਹਦਾ ਮੇਨ ਰੌਲਾ ਜਾ ਨਾਈ ਨੇ ਗੁੱਥਲੀ ਰੱਖਣਾ ਇਦਾਂ ਨਹੀਂ ਕਿਹੜਾ? ਇਹ 뮤직 ਦੇ ਨਾਲ ਨਾ, ਅੱਛਾ ਇਹ ਪੈਡ ਕਰਕੇ ਨਾ ਸਾਰਾ ਕੁਝ ਕਰਕੇ ਉਸ ਤਰ੍ਹਾਂ। ਅਸੀਂ ਨਾ ਪ੍ਰੋਪਰ ਵਲੌਗਰ ਬਣ ਰਹੇ ਆ। ਅਸੀਂ ਐ ਹਿਸਾਬ ਲਾ ਲਓ ਕਿ ਇਹਦੇ ਵਿਆਹ ਤੋਂ ਆਪਾਂ ਫੌਰਨ ਬਾਅਦ ਇਹਨੇ ਤੇ ਪਤਾ ਨਹੀਂ ਭਰਜਾਈ ਨੂੰ ਕਿਤੇ ਲੈ ਕੇ ਜਾਣਾ ਕਿ ਨਹੀਂ ਜਾਣਾ, ਮੈਂ ਇਹਨੂੰ ਲੈ ਕੇ ਚੱਲ ਜਾਣਾ। ਮੋਟਰਸਾਈਕਲ ਖੜਾ ਕਿਉਂ ਵੀ ਬਲਾਲ, ਇਹਨੇ ਨਹੀਂ ਭਰਜਾਈ ਨੂੰ ਕਿਤੇ ਲੈ ਕੇ ਜਾਣਾ। ਵਿਆਹ ਨੂੰ ਹਫਤਾ ਰਹਿ ਗਿਆ ਤੇ ਕਹਿੰਦਾ ਮੈਂ ਮੋਟਰਸਾਈਕਲ ਦੇ ਫੈਸਲਾਬਾਦ ਜਾਣਾ। ਇਹ ਆਪਦੇ ਨੇ ਟੂਰ ਪਲਾਨ ਕਰ ਰਿਹਾ, ਟ੍ਰਿਪ। ਨਹੀਂ ਅਸੀਂ ਇੱਥੋਂ ਨਿਕਲ ਕੇ ਨਾ, ਇਹਦਾ ਜਦੋਂ ਵਿਆਹ ਹੋ ਗਿਆ ਇਹਦੀ ਜਾਨ ਛੁੱਟ ਗਈ ਵਿਆਹ ਤੋਂ, ਮਤਲਬ ਜਾਨ ਫਸ ਗਈ ਹੁੰਦੀ ਵੈਸੇ ਵਿਆਹ ਤੋਂ ਬਾਅਦ ਤਾਂ। ਚਲੋ ਖੈਰ, ਤਾਂ ਆਪਾਂ ਜਾਣਾ ਵਾ ਕਿੱਥੇ ਜਾਣਾ ਆਪਾਂ ਓਏ? ਸਮੁੰਦਰੀ ਇੱਥੇ ਸ਼ੇਖੂਪੁਰੇ ਆਪਾਂ ਜਾਣਾ ਯਾਰ, ਚੋਲਿਸਤਾਨ ਵਾਲੀ ਸਾਈਡ ਤੇ। ਸੋ ਮੈਂ ਸੋਚਿਆ ਹੈ ਕਿ ਆਪਾਂ ਟ੍ਰਿਪ ਜਿਹੜਾ ਟੂਰ ਪਲਾਨ ਕਰਨਾ। ਅੱਛਾ ਬਾਅਦ ਦੇ ਵਿੱਚ ਆਪਾਂ ਜਾਵਾਂਗੇ ਨਾਜ਼ਰਨ ਸਾਈਡ ਤੇ। ਅੱਛਾ ਆਪਾਂ ਪੰਜਾਬ ਹੀ ਵਿਖਾਉਣਾ ਸਾਰਾ, ਆਪਾਂ ਪੰਜਾਬ ਹੀ ਵਿਖਾਉਣਾ। ਬਹੁਤ ਰਿਕੁਐਸਟ ਆਈਆਂ ਹੋਈਆਂ ਵਾ ਸਾਰੇ ਵੀਰ ਭਰਾਵਾਂ ਦੀਆਂ, ਸਾਡਾ ਫਲਾਂ ਪਿੰਡ ਆ। ਸੋ ਜਿਹੜੇ ਪਾਸੇ ਨੂੰ ਆਪਾਂ ਤੁਰ ਪੈਣਾ ਵਾ, ਮਤਲਬ ਜੇ ਸ਼ੇਖੂਪੁਰਾ ਜਾ ਰਹੇ ਆ, ਨਨਕਾਣਾ ਸਾਹਿਬ ਜਾ ਰਹੇ ਆ, ਜਾਂ ਇੱਧਰ ਬੂਰੇ ਵਾਲੀ ਸਾਈਡ ਨੂੰ ਜਾ ਰਹੇ ਆ,
ਸੋ ਉਧਰ ਜਿਹੜੇ ਪਿੰਡ ਰਾਹ ਦੇ ਵਿੱਚ ਆਉਂਦੇ ਨੇ ਆਪਾਂ ਤੁਹਾਨੂੰ ਸਾਰੇ ਵਿਜ਼ਿਟ ਕਰਾਉਂਦੇ ਜਾਣਾ ਵਾ ਵੀ ਆਹ ਫਲਾਂ ਦਾ ਪਿੰਡ ਆ, ਫਲਾਂ ਪਿੰਡ ਆ। ਸੋ ਮੈਨੂੰ ਆਪਦੇ ਪਿੰਡਾਂ ਬਾਰੇ ਦੱਸਦੇ ਚੱਲਿਓ, ਲੇਕਿਨ ਐਗਜ਼ੈਕਟ ਲੋਕੇਸ਼ਨ ਦੱਸਣੀ ਆ। ਵਿੱਚ ਵੀਰ ਭਰਾ ਕੁਝ ਲੋਕੇਸ਼ਨ ਥੋੜੀ ਜੀ ਰੋਂਗ ਜੀ ਕਰ ਜਾਂਦੇ ਆ, ਸਮਝ ਜਿਹੜੀ ਮੈਨੂੰ ਨਹੀਂ ਆਉਂਦੀ। ਸੋ ਮੈਨੂੰ ਤੁਸੀਂ ਦੱਸ ਸਕਦੇ ਹੋ, ਠੀਕ ਆ। ਸੋ ਬਾਕੀ ਜੇ YouTube ਤੇ ਨਹੀਂ ਵਧੀਆ ਲੱਗਦਾ ਤਾਂ ਮੈਨੂੰ Instagram ਤੇ ਮੈਸੇਜ ਕਰ ਦਿਆ ਕਰੋ ਤਾਂ ਕਿ ਮੈਨੂੰ ਉੱਥੇ ਆਈਡੀਆ ਹੋ ਜਾਵੇ, ਵੌਇਸ ਬੋਲ ਕੇ ਮਤਲਬ ਦੱਸ ਦਿਓ ਤਾਂ ਕਰਕੇ। ਤਾਂ ਇਹ ਇੱਕ ਵਾਰੀ ਆ ਗਏ ਆ ਤੇ ਇਹ ਹੁਣ ਜਰਾ ਡਰੋਨ ਸ਼ੋਨ ਉਡਾ ਲਈਏ ਤਾਂ ਬਸ ਨਾਲ ਹੀ ਫਿਰ ਇਹਦਾ ਸੌਦੇ ਦਾ ਕਰਦੇ ਗੱਲਬਾਤ। ਜਿਹੜੀ ਇਹਨੇ ਸੌਦਾ ਸਿਰਫ ਲੈਣਾ ਵਾ ਤਾਂ ਬਸ ਫਿਰ ਨਾਲ ਚਾਹ ਪੀਣੀ ਆ ਤੇ ਅੱਗੇ ਨਿਕਲਦੇ ਆ ਜੀ। ਮੌਜਾ ਆਇਆ ਹੁਣ ਡਰੋਨ ਚਲਾਉਣ, ਜਿਵੇਂ ਸਾਰਿਆਂ ਨੂੰ ਪਤਾ ਵਾ ਤੇ ਹੁਣ ਮੇਰੇ ਕੋਲ ਪੁੱਛਦਾ ਪਿਆ ਵਾ। ਲਾ ਪਿਆ ਹੈਗਾ ਇਹਦਾ, ਠੀਕ ਆ। ਹੁਣ ਇੱਕ ਚੀਜ਼ ਦਾ ਨਹੀਂ ਪਤਾ ਹੈਗਾ ਡਰੋਨ ਉੱਪਰ ਕਿੱਦਾਂ ਜਾਣਾ, ਨੀਵਾ ਕਿੱਦਾਂ ਜਾਣਾ। ਜਦੋਂ ਮੈਂ ਤੁਹਾਨੂੰ ਦੱਸਦਾ, ਮੈਂ ਜਦੋਂ ਚਲਾਉਣਾ ਨਾ, ਮੈਂ ਜਦੋਂ ਚਲਾਉਣਾ ਵਾ ਮੈਨੂੰ ਉਦੋਂ ਪਤਾ ਲੱਗਦਾ। ਅੱਲਾ ਦੀ ਕਸਮ ਮੈਨੂੰ ਨਹੀਂ ਪਤਾ। ਤੂੰ ਮੈਨੂੰ ਇੱਕ ਦੱਸ ਦੇ ਪਹਿਲਾਂ, ਠੀਕ ਆ ਨਾ। ਉਸ ਤੋਂ ਬਾਅਦ ਉਹ ਮੈਨੂੰ ਆਪ ਨਹੀਂ ਪਤਾ ਯਾਰ, ਇਹਨੂੰ ਮੈਂ ਦੱਸੀ ਜਾਣਾ, ਮੈਨੂੰ ਆਪ ਨਹੀਂ ਪਤਾ। ਇਹ ਜਦੋਂ ਉੜਦਾ ਨਾ, ਇਹ ਮੈਨੂੰ ਉਦੋਂ ਪਤਾ ਲੱਗਦਾ ਵੀ ਇਸ ਬਟਨ ਤੋਂ ਐ ਨੂੰ ਹੁੰਦਾ, ਇਸ ਬਟਨ ਤੇ ਐ ਨੂੰ ਹੁੰਦਾ। ਤੇ ਇਹ ਭੰਨ ਨਾ ਹੁੰਦਾ ਵੀ ਮੈਂ ਤੈਨੂੰ ਦੱਸ ਦਵਾਂ, ਇਹ ਤੇਰੇ ਵਿਆਹ ਦੇ ਸਾਰੇ ਪੈਸੇ ਲੱਗ ਜਾਣੇ ਇਹਦੇ ਉੱਤੇ। ਲਾਜ਼ਮੀ ਆ ਦੇ ਬੈਟਰੀ ਕਿੱਥੇ ਹੁਣ ਇਹ ਖੁੱਲਣਾ ਵਾ ਆਪਾਂ। ਲੋ ਜੀ ਇਹ ਹੁਣ ਮੋਜਾ ਡਾਊਨ ਉਡਾਉਣ ਲੱਗਾ। ਜਿਹੜੇ ਵਿੱਚ ਸ਼ਾਟ ਲਾਊਗਾ, ਜਿਹੜੀਆਂ ਗੱਲਾਂ ਬਾਤਾਂ ਹੋਣਗੀਆਂ ਨਾਲ ਐਡ ਹੋਣਗੀਆਂ। ਇਹਦੀ ਕੁੱਤੇ ਖਾਣੀ ਜਿਹੜੀ ਹੋਊਗੀ ਡਰੋਨ ਦੇ ਸ਼ਾਟਾਂ ਦੇ ਨਾਲ ਹੋਊਗੀ। ਕੀ ਹੋਇਆ ਦੁਬਾਰਾ ਬੋਲ ਹੁਣ। ਮੈਂ ਕਹਿੰਦਾ ਵਾਇਸ ਓਵਰ ਕਰਦੀ ਨਾ, ਬਲਕਿ ਆ ਜਿਹੜਾ ਹੈਗਾ ਇਹਦੇ ਉੱਪਰ ਬੀ-ਰੋਲ ਚਲਾ ਦੀ ਕਿ ਜਿਹੜੇ ਸ਼ਾਟ ਦੇਖਦੇ ਹੈਗੇ ਨਾ। ਹਾਂ ਇਹ ਮੌਜ ਚਲਾ, ਇਹ ਮੋਜਾ ਚਲਾਉਂਦਾ ਪਿਆ। ਇਹਨੂੰ ਅੱਲਾ ਦੀ ਕਸਮ ਉਹਦੇ ਝਟਕੇ ਮਰਾਈ ਜਾਂਦਾ, ਕੋਈ ਪਤਾ ਨਹੀਂ ਉਹ ਕਮਲਾ ਹੋ ਗਿਆ ਡਰੋਨ। ਨੋਟ ਰੱਖੀਆਂ ਨੇ ਕਿ ਅੰਡਰ ਨੋਟ ਆ, ਅੰਡਰਰੇਟਡ ਜਿਹੜੀ ਚੀਜ਼ ਨਹੀਂ ਹੁੰਦੀ ਹੈਗੀ ਹਾਂ ਕਿ ਇਨ ਫਿਊਚਰ ਹਾਂ ਆ ਪਹਿਲਾ ਸ਼ਾਟ ਆ। ਇਹ ਜੇ ਭੱਜ ਗਿਆ ਨਾ, ਮੈਂ ਤੁਹਾਨੂੰ ਦੱਸੀ ਆ ਨਾ, ਤੇਰੀਆਂ ਦੇਗਾ ਦੁਕਾਨ ਦੇ ਪੈਸੇ ਮੈਂ ਲੈ ਲੈਣੇ ਸਾਰੇ। ਹਾਂ ਇਹ ਨਹੀਂ ਕਿ ਬਾਅਦ ਚ ਕੋਈ ਅਸੀਂ ਬੇਈਮਾਨੀ ਕਰ ਰਹੇ। ਇਹੀ ਬੜਾ ਕਰ ਰਿਹਾ ਹੈ। ਮੈਂ ਇਹਨੂੰ ਪਰਲੀ ਸਾਈਡ ਤੇ ਲੈ ਕੇ ਜਾਵਾਂਗਾ। ਇਸ ਟਾਈਮ ਡਰੋਨੋ ਫਿਰਦਾ ਪਿਆ ਮੱਕੀ 'ਚ। ਠੀਕ ਸਾਡੀ ਚਾਹ ਵੀ ਆ ਗਈ। ਚਾਹ ਆ ਗਈ ਆ ਸਾਡੀ ਤੇ ਹੁਣ ਆਪਰੇਟਰ ਆ ਬੈਠਾ ਹੈਗਾ। ਇਹਨੇ ਜਿਹੜੇ ਸ਼ਾਟ ਲੈ ਜਿਹੜੇ ਬਹੁਤ ਸ਼ਾਟ ਲੈ ਗੰਦੇ ਹੈਗੇ ਆ। ਉਹ ਆਏ ਹੋਣਗੇ, ਉਹ ਮੈਂ ਹੀ ਲੈ ਹੈਗਾ, ਉਹ ਮੈਂ ਹੀ ਲੈ। ਮੈਂ ਹੁਣ ਤੁਹਾਨੂੰ ਦਿਖਾ ਰਿਹਾ ਆ ਥੱਲੇ ਇਸ ਟਾਈਮ ਹੈਗੀ ਆ ਮੱਕੀ। ਹਾਂ ਹਾਂ। ਸੋ ਉਸ ਤੋਂ ਅੱਗੇ ਅਸੀਂ ਆ ਰਹੇ ਹਾਂ ਹੌਲੀ ਹੌਲੀ ਆਪਦੇ ਡੇਰੇ ਨੂੰ। ਉਸ ਤੋਂ ਪਿਛਲੇ ਸ਼ਾਟ ਮੇਰੇ। ਠੀਕ ਆ ਆਪਣੀ ਜਿਹੜੀ ਸੜਕ ਆਉਂਦੀ ਆ ਆਪਣੇ ਡੇਰੇ ਨੂੰ, ਆ ਜਿਹੜੀ ਉੱਤੇ ਸ਼ਾਟ ਲੱਗਾ ਹੋਇਆ। ਇੱਥੋਂ ਆ ਜਿਹੜੀ ਮੱਕੀ, ਇੱਥੋਂ ਆਪਣੀ ਪੈਲੀ ਸ਼ੁਰੂ ਹੁੰਦੀ ਆ ਜਿਹੜੀ ਉੱਤੇ ਇਸ ਟਾਈਮ ਤੁਹਾਨੂੰ ਨਜ਼ਰ ਆ ਰਹੀ ਆ। ਸੋ ਅੱਗੇ ਵੱਧਦੇ ਜਾਂਦੇ ਆ। ਇੱਥੇ ਕਣਕ ਬੀਜਣ ਵਾਲੀ ਪਈ ਆ, ਆਹ ਕਣਕ ਬੀਜੀ ਆ ਤੇ ਆਹ ਆਪਣਾ ਡੇਰਾ ਆ ਗਿਆ ਵਾ। ਆਹ ਗਾਵਾਂ ਖੜੀਆਂ ਵਾ ਥੱਲੇ। ਥੋੜੇ ਦਿਨਾਂ ਤੱਕ ਇਨਕਮ ਸਟਾਰਟ ਹੋ ਜਾਣੀ ਹੈ। ਕਿਸੇ ਨੇ ਆਉਣਾ ਹੋਵੇ ਉਹਨਾਂ ਤੇ ਆਪਣਾ ਹਿਸਾਬ ਸੂਬ ਲਾ ਕੇ ਭੱਜਣ ਦਾ ਸਾਰਾ ਕੁਝ, ਚੋਰੀ ਦਾ ਵਧੀਆ ਬੰਦਾ ਨਾ। ਇਹ ਬਹੁਤ ਵਧੀਆ ਸ਼ਾਟ ਬਣਦਾ। ਅਸੀਂ ਨਾ ਅਸਲ ਦੇ ਵਿੱਚ ਡਰੋਨ ਸ਼ੋਟ ਪਾ ਲਿਆ। ਹੁਣ ਅਸੀਂ ਪੈਸੇ ਵੀਡੀਓ ਬਣਾਉਣ ਲੱਗੇ ਇੰਸਟਾਗ੍ਰਾਮ ਵਾਸਤੇ ਤੇ ਨਾਲ ਨਾ ਮੋਜੀਵਾਦ ਦਾ ਸੌਦਾ ਲਿਖਾਉਣ ਜਾਣਾ ਸੀ। ਮੈਂ ਕਿਹਾ ਯਾਰ ਪਹਿਲੇ ਇੱਕ ਵੀਡੀਓ ਬਣਾ ਲਈਏ, ਨਾਲੇ ਨਾ ਛੱਲੀਆਂ ਠੰਡ ਹੁੰਦੀ ਆ। ਕੱਲ ਜਿਵੇਂ ਮਾਲਟੇ ਖਾਦੇ, ਅੱਜ ਮੈਂ ਕਿਹਾ ਛੱਲੀਆਂ ਭੁੰਨਦੇ ਆਪਾਂ ਤੋੜ ਕੇ। ਤਾਂ ਚਾਚੂ ਕਹਿੰਦਾ ਹਾਂ ਛੱਲੀਆਂ ਦੇ ਸ਼ਾਟ ਲਾਓ ਤੇ ਭਲਾ ਮੇਰੀਆਂ ਨਹੀਂ ਤੋੜਨੀਆਂ, ਮੇਰੀਆਂ ਬਣਾ ਕੇ। 10 ਛੱਲੀਆਂ ਜਾ ਤੂੰ ਕੁਰਬਾਨ ਨਹੀਂ ਕਰ ਸਕਿਆ ਹੈ। ਕਿਹੜੀ ਆ? ਤੂੰ ਯਕੀਨ ਕਰਾ ਰਿਹਾ ਉਹ ਯਾਰ ਉਹ ਛੱਲੀਆਂ ਕੱਚੀਆਂ ਵਾ। ਤੁਹਾਨੂੰ ਆਪਣਾ ਚਾਚਾ ਕਰ ਤੁਸੀਂ ਕਿਸੇ ਦੀ ਚੋਰੀ ਕਿਥੋਂ ਹੋ ਗਈ? ਯਾਰ ਚੋਰੀ ਕਾਹਦੀਆਂ ਹੁੰਦੀਆਂ, ਆਪਦੀਆਂ ਤੋੜਨੀਆਂ। ਸਾਡੀ ਚੋਰੀ ਹੁੰਦੀ ਨਹੀਂ ਚਾਚਾ ਦਿਲ ਤੋੜਦਾ ਨਾ ਕਿੰਨੋਂ ਦੀ ਚੋਰੀ, ਹਾਂ ਨਾ ਛੱਲੀ ਦੀ ਚੋਰੀ, ਨਾ ਗੰਨੇ ਦੀ ਚੋਰੀ। ਖਾਣ ਪੀਣ ਸ਼ਾਇਦ ਕਾਹਦੀ ਚੋਰੀ ਹੁੰਦੀ ਹੈ? 2 ਕਿਲੋ ਖਾ ਲਓ, ਤਿੰਨ ਖਾ ਲਓ, ਬਸ ਇੱਕ ਪੈਸੇ ਦਾ ਪਿਆਰਾ ਹੋ ਜਾਂਦਾ। ਲੋ ਜੀ ਪਹੁੰਚ ਆਏ ਆ ਸੰਧੂ ਸੁਪਰ ਸਟੋਰ ਤੇ ਇਹ ਬੰਦੇ ਹੀ ਫੋਨ ਕਰਕੇ ਸੱਦੇ ਆ। ਇਸ ਘਰ ਏਜੰਟ ਆ, ਮੁੰਡੇ ਦਾ ਵਿਆਹ ਰੱਖਿਆ ਵਾ ਤੇ ਛੇਤੀ ਆ ਜਾਓ, ਇਹ ਨਾ ਹੋਵੇ ਸਾਡੀਆਂ ਦੇਗਾਂ ਲੇਟ ਹੋ ਜਾਣ ਹੈ। ਅੱਛਾ ਲੋ ਜੀ ਭਾਈ ਖੋਲੋ ਦੁਕਾਨ ਤੇ ਲਿਖਾਈਏ ਤੁਹਾਨੂੰ ਸੌਦਾ ਸਿਰਫ। ਲੋ ਜੀ ਸੌਦਾ ਆਪਾਂ ਲਿਖਾਤਾ ਸਾਰਾ। ਕੌਸਰ ਆਪਾਂ 40 ਕਿਲੋ ਕਰ ਲਈ ਆ। ਕੌਸਰ ਘਿਓ ਆ ਵੈਸੇ, ਉਦਾਂ ਮੈਂ ਕਹਿੰਦਾ ਕੌਸਰ ਹੋਰ ਕੁਝ ਨਹੀਂ ਹੁੰਦਾ। ਤੇ ਚੀਨੀ 20 ਕਿਲੋ ਕਰ ਲਈ ਆ। ਚੌਲ ਜਿਹੜੇ ਆ ਪੱਕੀ ਦੇ 30 ਕਿਲੋ ਕਰ ਲਏ ਆ ਤੇ ਬਾਕੀ ਵਾਵਾ ਕੁਛ ਹੀ ਆ। ਬਹੁਤ 3 ਲਿਸਟਾਂ ਆ 3 ਲਿਸਟਾਂ। ਏਡਾ ਜਗਾੜ ਲਾਉਣਾ। ਇਹ ਹੁਣ ਪੈਸੇ ਕਿੰਨੇ ਬਣਨਗੇ ਇਹਨਾਂ ਦੇ? ਘੱਟੋ ਘੱਟ ਵੀ 35 ਤੋਂ 40,000 ਰੁਪਏ ਦੇ ਬਣ ਗਏ। 3540,000 35 ਤੋਂ 40,000 35 ਤੋਂ 40,000 ਰੁਪਇਆ। ਵੈਸੇ ਚੌਲ ਕਿੰਨੇ ਨੂੰ ਆ ਬਾਈ? ਚੌਲ ਹੀ ਇਕੱਲੇ 14,000 ਦੇ 16,000 ਦੇ ਚੌਲ ਹੀ ਬਣਨੇ ਆ। ਪੱਕੀ ਬਾਸਮਤੀ ਦੇ ਕਿੰਨੇ ਨੂੰ ਆ ਭਲਾ? ਇੱਕ ਜਿਹੜਾ ਤੋੜਾ 40 ਕਿਲੋ ਦਾ ਉਹ 50 ਕਿਲੋ ਦਾ ਵਾ, 14,000 ਦਾ ਬਣਨਾ। 14 ਬੜੀ ਮਹਿੰਗੀ ਆ ਯਾਰ। ਇਹ ਜਦੋਂ ਆਪਣੇ ਕੋਲ ਉਦਾਂ ਚੱਕਦੇ ਉਦੋਂ ਬੜਾ ਸਸਤਾ ਚਲਾਉਂਦੇ ਆ। ਉਹ ਤੇ ਰੜੀ ਕੱਢਦੇ ਨੇ ਜ਼ਿਮੀਦਾਰ ਦੀ। ਉਹਦੇ ਰੇੜੀ ਕੱਢਦੇ ਆ ਨਾ। ਹੈ ਤਾਂ ਚੀਨੀ ਕਿੰਨੇ ਨੂੰ ਆ ਭਲਾ ਕਿਲੋ? ਚੀਨੀ 129 420 ਦੀ ਕਿਲੋ। 50 ਕਿਲੋ 50 ਕਿਲੋ 6400 ਦੀ। ਠੀਕ ਹੈ, ਇਹ ਤਾਂ ਸਸਤੀ ਆ ਥੋੜੀ। ਫਿਰ ਇਹ ਵਿੱਚ ਆਟਵਾ ਨਾ ਥੋੜੀ ਮਹਿੰਗੀ ਆ ਨਾ, ਤਾਂ ਹੋ ਜਾਂਦਾ। ਘਿਓ ਕਿੰਨੇ ਨੂੰ ਭਲਾ ਆਪਣੇ ਇੱਥੇ? ਉਹ 530 ਜਿਹੜਾ ਲਿਖਾਇਆ ਵਾ ਕੌਸਰ ਤਾਂ ਨਿਮਤ ਇਹ 545 ਆ। 545 ਦਾ ਤਾਂ ਕਿਲੋ। ਹਾਂ ਉਹ ਜਿਹਾ ਗੱਲ ਇਹ ਆ, ਤੇਰਾ ਵਿਆਹ ਬੜਾ ਔਖਾ ਹੀ ਹੈ। ਹੋ ਜਾਵੇ ਹੈ ਕੱਟਾ ਲੰਘ ਜਾਵੇ। ਅੱਲਾ ਖੈਰ ਸੁੱਖ ਰੱਖੇ, ਇਹਦਾ ਹੋ ਜਵੇ, ਕਿਉਂਕਿ ਇਸ ਤੋਂ ਬਾਅਦ ਹੀ ਮੇਰੀ ਵਾਰੀ ਆਉਣੀ ਆ। 21,000 ਦਾ ਘਿਓ ਕੱਲਾ, ਅੱਲਾ ਦੀ ਕਸਮੇ। ਕੱਲਾ 21,000 ਦਾ ਘਿਓ ਆ ਹਾਂ ਤੇ 16,000 ਦੇ ਚੌਲ ਆ। ਹਾਂ
37,000 ਤਾਂ ਇਹੀ ਹੋ ਗਿਆ। ਅਤੇ ਬਾਕੀ 35,000 ਤੁਸੀਂ ਸਿੱਧਾ ਪਾਤਾ ਸੀ। ਮੈਂ ਹੁਣ ਨਹੀਂ ਹੁਣ ਤੁਸੀਂ ਆਦੀ ਜ਼ਬਾਨ ਤੇ ਰਹੋ ਨਾ, ਸਾਰਿਆਂ ਨੇ ਵੇਖ ਲਿਆ। ਆਜ ਵਾਪਸ ਇਹਨੇ 50 ਦੀ ਗੇਮ ਆ ਫਿਰ। ਮੈਨੂੰ ਤਾਂ 50 ਦੀ ਵੀ ਨਹੀਂ ਰਾਦੀ ਸੌਂਦਾ, ਸੱਚੀ ਗੱਲ ਆ। ਹਾਂ 70,000 ਦਾ ਮੈਨੂੰ ਲੱਗਦਾ, 60-70 ਦਾ। ਔਰ ਮੈਂ ਬਾਈ ਮਹੀਨੇ ਦਾ ਸੌਦਾ ਆਪਦੇ ਵੱਲੋਂ ਮੈਂ ਕਹਿੰਦਾ ਨਾ ਇਹ ਹੋ ਜਾਣਾ 9,000 ਦਾ। ਤੇ ਕੋਈ ਚੀਜ਼ਾਂ ਪੈਕ ਵਿੱਚ ਕਿੰਨੇ ਦੀਆਂ ਪੈਂਦੀਆਂ? ਇਹ ਨਹੀਂ ਜਦੋਂ ਮੈਂ ਲੈਣਾ 15,000 ਦਾ ਧੱਕੇ ਨਾ ਹੋ ਜਾਂਦਾ, 17,000 17,000 ਤੱਕ ਕਰੇ ਹੋ ਜਾਂਦਾ। ਧੱਕੇ ਨਾ ਹੋ ਜਾਂਦਾ। ਸੋ ਇਹ ਤਾਂ ਇਹ ਦੋ ਸ਼ਾਵਾਂ 35,000 ਨੂੰ ਕਰਦੀਆਂ ਤੇ ਬਾਕੀ ਦਾ ਧੱਕੇ ਨਾ ਹੋ ਜਾਣਾ 70,000। ਉਹ ਵੇਖਿਆ 21,000 ਤੱਕ ਲੱਗੇ ਹੋਈ ਆ। ਨਹੀਂ ਤੂੰ ਤਾਂ ਤੂੰ 35-40 ਪਾਈ ਜਾਂਦਾ ਸੀ। 16,000 ਦਾ ਕਿਤੇ ਝੋਲਾ ਵਿੱਚ। ਚਲੋ ਖੈਰ, ਸੋ ਸੌਦਾ ਸੁਦਾ ਆਪਾਂ ਲਿਖਾਤਾ ਵਾ। ਕੁਝ ਚੀਜ਼ਾਂ ਤੁਹਾਨੂੰ ਆਈਟਮਾਂ ਦਾ ਲੱਗ ਗਿਆ ਹੋਣਾ ਪਤਾ ਵੀ ਕਿੰਨੇ ਨੂੰ ਆ। ਹੁਣ ਨਿਕਲਦੇ ਆ ਘਰ ਨੂੰ, ਤਾਂ ਘਰ ਜਾ ਕੇ ਆਪਾਂ ਓਏ ਛੱਲੀਆਂ ਤੋੜਨੀਆਂ ਵਾ। ਬਸ ਛੱਲੀਆਂ ਜਾ ਕੇ ਭੁੰਨਦੇ ਆ, ਆਜੋ ਫਿਰ। ਛੱਲੀਆਂ ਵਾਲੇ ਵਾਹਣ ਚ ਆ ਗਏ ਆ ਮੱਕੀ ਚ, ਤੇ ਛੱਲੀਆਂ ਲਾਪਿਆਂ ਤੋੜਨ ਤੋੜਾ ਟਾਈਮ ਨਾਲ। ਤੇ ਤੋੜਨ ਵੀ ਚਾਚੂ ਦੀਆਂ ਦੇ ਆ। ਚਾਚੂ ਨੇ ਕਿਹਾ ਸੀ ਵੀ ਮੇਰੀਆਂ ਨਾ ਤੋੜਿਓ, ਬਾਕੀ ਜਿਹਦੀਆਂ ਮਰਜ਼ੀ ਨਾਲ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਖਾਣ ਪੀਣ ਵਾਲੀ ਸ਼ਾਇਦ ਹੀ ਚੋਰੀ ਨਹੀਂ ਹੁੰਦੀ। ਕਿਉਂ ਵਜਿਆ? ਤਾਂ ਚੋਰੀ ਅਸੀਂ ਥੋੜੀ ਕਰਦੇ ਪਏ ਆ, ਖਾਣ ਪੀਣ ਵਾਲੀ ਸ਼ਾਦੀ ਚੋਰੀ ਨਹੀਂ ਹੈਗੀ। ਚੱਲ ਤੋੜ ਲੈ ਛੇਤੀ ਫਿਰ ਚੱਲੀਏ, ਜਾ ਕੇ ਉਹਨਾਂ ਨਾਲ ਭੁੰਨਦੇ ਆ। ਓਕੇ ਓਏ ਅੱਧੀਆਂ ਪੱਕੀਆਂ ਸੋਹਣੀਆਂ, ਦੋਧੀਆਂ ਤੋੜ ਸੋਹਣੀਆਂ। ਆਹ ਪਈ ਹੈ ਕਿ ਛੱਲੀ, ਉਹ ਸਾਹਮਣੇ ਚੈੱਕ ਕਰ, ਉਹ ਕਾਲੇ ਵਾਲਾਂ ਵਾਲੀ ਜਿਹਦੀ ਗੁੱਤ ਕਾਲੀ ਆ। ਜਾ ਲੈ ਗਿਆ ਉਹ ਵੇ ਸਾਹਮਣੇ। ਕਹਿੰਦਾ ਕਾਲੀ ਗੁੱਤ ਵਾਲੀ ਛੱਲੀ ਰਹਿ ਗਈ ਸੱਜਣਾ ਵੇ ਸੱਜਣਾ, ਮੈਂ ਕੱਲੀ ਰਹਿ ਗਈ ਹੈ। ਤੇ ਬਸ ਜਾ ਕੇ ਭੁੰਨਦੇ ਆ, ਆ ਜੋ। ਲਓ ਜੀ ਆ ਗਏ ਆ। ਤੇ ਇੱਥੇ ਹੁੰਦੇ ਰੌਲਾ ਪੈ ਗਿਆ। ਬੇਬੇ ਕੀ ਰੌਲਾ ਦੱਸਿਓ ਮਾੜਾ ਜਿਹਾ। ਕਹਿੰਦਾ ਵੀ ਛੱਲੀ ਭੁੰਨਣੀ ਕਿੱਦਾਂ ਵਾ? ਡੇਰੇ ਤੇ ਰਹਿਣ ਵਾਲੇ, ਨਾ ਸ਼ਹਿਰ, ਨਾ ਲਾਹੌਰ, ਨਾ ਪਸ਼ੌਰ, ਨਾ ਕਿਤੇ ਵੀ ਨਹੀਂ ਆਪਾਂ। ਹਾਂ ਡੇਰੇ ਤੇ ਜਿੱਥੇ ਫਸਲਾਂ ਹੁੰਦੀਆਂ ਵਾ। ਤੇ ਇਹਨੂੰ ਛੱਲੀ ਨਹੀਂ ਭੁੰਨਣੀ ਆਉਂਦੀ। ਇਹ ਮੁੰਡਾ ਪੜਦਾ ਰਿਹਾ ਸ਼ਹਿਰ। ਹਾਂ ਸ਼ਹਿਰ ਸਾਰੇ ਪੜਦੇ ਹੁੰਦੇ ਆ। ਨਹੀਂ ਕਹਿੰਦਾ ਪਰਦੇ ਸਮੇਤ ਭੁੰਨਣੀ ਸੀ ਕਿ ਉਦਾਂ। ਇਹ ਕਿਸੇ ਪਠਾਨ ਕੋ ਰਿਆ ਵਾ। ਆਲ ਪਾਣੀ ਦਾ ਭੁੰਨਣਾ ਆਪੇ ਆਪ ਨਹੀਂ ਆਪੇ ਭੁੰਨ ਲਈ। ਹੱਥ ਨਾਲ ਭੁੰਨੋ। ਬੇਬੇ ਤੂੰ ਬੜੀ ਸਹੀ ਲੱਗਦੀ ਮੈਂ, ਮਾਸ਼ਾਅੱਲਾ। ਠੀਕ ਲਿਆ ਆਪਦੀ ਸੀ ਓਏ, ਤੱਕਲੇ ਦੀ ਸੀਖ ਆ ਇਹ। ਤੱਕਲਾ ਇਹਨੂੰ ਕਹਿੰਦੇ ਆ, ਚਰਖੇ ਦਾ ਤੱਕਲਾ, ਪਤਾ ਉਹ ਕੀ ਹੁੰਦਾ ਜੀ? ਤਾਂ ਵਾ ਵੀ ਹੱਥ ਨਾਲ ਸੜੇਦਾ ਤੇ ਤਾਂ ਕਰਕੇ ਇਹ ਅੱਜ ਸੀਖ ਲਿਆ। ਸਿੱਖ ਲਿਆ। ਸਿੱਖਾਂ ਰੱਖੀਆਂ ਵਾ ਛੱਲੀਆਂ ਭੁੰਨਣ ਨੂੰ। ਨਹੀਂ ਕੋਲਿਆਂ ਤੇ ਰੱਖ ਕੇ ਉਹਦੇ ਭੁੰਨ ਲੈਨੇ ਨਾ, ਹੱਥਾਂ ਨਾਲ। ਹੱਥ ਨਹੀਂ ਸਾਡੇ ਛੱਡਦੇ। ਤੋ ਯਾ ਕਸਮੇ ਦੀ ਵੇਖ ਨਾ। ਸੇਕਦਾ ਵਾ ਇਹ, ਸੇਕਦਾ ਵਾ ਇਹ। ਉਹ ਸੇਕਣਾ ਨਹੀਂ ਭਾਈ ਹੁਣੀ, ਇਹ ਕੋਲਿਆਂ ਤੇ ਭੁੱਜਣੀ ਆ। ਕੋਲਿਆਂ ਤੇ ਭੁੱਜਣੀ, ਕੋਲਿਆਂ ਤੇ। ਤੇ ਰੱਖ ਦੋ। ਹਾਂ ਹਾਂਜੀ ਰੱਖ ਦਿਓ। ਜਦੋਂ ਟਕ 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 ਹੋਣ ਲੱਗ ਪਈ ਉਦੋਂ ਭੁੱਜ ਗਈ, ਸਮਝ ਲਾ ਇੱਕ ਪਾਸਾ ਹੈ। ਇਹ ਮੌਜਿਆ ਹਾਂਜੀ ਹਾਂਜੀ। ਬੇ ਤੂੰ ਕਿੱਥੇ ਪੜਿਆ ਵਾ? ਮੈਨੂੰ ਇਹ ਤੇ ਪਹਿਲਾਂ ਦੱਸ। ਆ ਸਾਡਾ ਮੁੰਡਾ ਤੇ ਲਾਹੌਰ ਸ਼ਹਿਰ ਰਿਹਾ, ਤਾਂ ਵੀ ਇਹਨੂੰ ਸਾਰੀਆਂ ਗੱਲਾਂ ਦਾ ਪਤਾ ਵਾ। ਮੈਂ ਕੱਲਾ ਸਾਰਾ ਕੁਝ ਬਣਾ ਲੈਣਾ, ਮੈਂ ਕਦੇ ਛੱਲੀ ਨਹੀਂ ਬਣਾਈ। ਛੱਲੀ ਬਣਾਈ ਨਹੀਂ, ਲੈ ਨਵੀਂ ਸੁਣ ਲਾ। ਭੁੰਨੀ ਦੀ ਆ। ਮੁਕਾਬਲਾ ਲਾ ਲਾ ਮੇਰੇ ਨਾਲ ਕੜਾਈ ਦਾ। ਉਹ ਛੱਲੀ ਭੁੰਨੀ ਦੀ ਆ, ਛੱਲੀ ਬਣਾਈ ਦੀ ਨਹੀਂ। ਇੱਕ ਹੀ ਗੱਲ ਆ, ਚੱਲ ਸਵੇਰ ਤੋਂ ਤੂੰ ਆਵੇਂ ਇੱਥੇ ਤੇ ਆਪਾਂ ਹਨਾ ਕੜਾਈ ਬਣਾਇਆ ਚੱਲ ਕਰਾਂਗੇ। ਆ ਇੱਕ ਦਿਨ ਕੰਪੀਟੀਸ਼ਨ ਹੋ ਮੱਛੀ ਗਿਆ। ਤਲਿਆ ਕਰਾਂਗੇ। ਮੱਛੀ ਦਾ ਲਾ ਲਾ ਮੇਰੇ ਨਾਲ। ਹਾਂ ਮੱਛੀ ਮੈਨੂੰ ਆਵਲਾ ਪਤਾ, ਪਾ ਮੱਛੀ ਦੇ। ਤੁਹਾਡੇ ਖਾਨਦਾਨ ਸਾਰੇ ਨੂੰ ਆਉਂਦੀ ਆ। ਉੱਥੋਂ ਦੇ ਨਹਿਰ ਤੋਂ ਫੜੀ ਜਾਣੀ, ਆਪਾਂ ਕਿਹੜਾ ਮੁੱਲ ਲਿਆਉਣੀਆਂ। ਕੜਾਈ ਦਾ ਲਾ ਲਾ। ਅੱਛਾ ਤੁਹਾਨੂੰ ਮੈਂ ਸ਼ੁਗਲ ਦੀ ਹੁਣ ਗੱਲ ਦੱਸਾਂ। ਹਾਂ ਕੜਾਈਆਂ ਜਿਹੜੀਆਂ ਕੜਾਈਆਂ ਛੜਾਈਆਂ ਇਹ ਪਤਾ ਕਿਉਂ ਕਹਿੰਦਾ ਵਾ? ਇਹ ਪ੍ਰੈਕਟਿਸ ਕਰਨਾ ਚਾਹ ਰਿਹਾ ਹੁਣ ਆਪਦੀ, ਵਿਆਹ ਜੋ ਸਿਰ ਤੇ ਆ ਗਿਆ। ਨਹੀਂ ਉਹ ਤਾਂ ਠੀਕ ਆ, ਹੁਣ ਵਿਆਹ ਤੇ ਜਦੋਂ ਮਤਲਬ ਵਿਆਹ ਹੋਣਾ ਵਾ ਤਾਂ ਸਾਰਾ ਕੁਝ ਤੂੰ ਹੀ ਕਰਨਾ। ਮਤਲਬ ਬਾਅਦ ਚ ਵੀ ਰੋਟੀ ਪਾਣੀ ਜਿਹੜਾ ਵੀ ਆ, ਜੋ ਵੀ ਕਰਦਾ। ਗੱਲ ਨਾ, ਮੈਂ ਤੇ ਉਦਾਂ ਕਹਿਣ ਡਿਆ। ਭਾਂਡੇ ਧੋ ਲੈਣਾ, ਉਹਦੇ ਉੱਤੇ ਡਿਪੈਂਡ ਕਰੂਗਾ ਵੀ ਉਹ ਉਸ ਕੀ ਵਿੱਚ ਕਰਦਾ। ਕੰਮ ਕੀ ਕਿਤੇ ਇਹ ਤੇ ਕਿਤੇ ਭਾਂਡੇ ਧੋ ਲੈਣਾ। ਭਾਂਡੇ ਧੋ ਲੈਣਾ। ਯਾਰ ਤੁਹਾਡਾ ਨਾ ਰੌਲਾ ਨਹੀਂ ਮੁੱਕਣਾ। ਇਹ ਇਦਾਂ ਨਹੀਂ ਭੁੱਜਣੀ, ਮੇਰੀ ਗੱਲ ਸੁਣ ਲਾ। ਇਹ ਲਾਏ ਹੋਏ ਆ ਗੋਏ। ਤੁਸੀਂ ਛੱਲੀਆਂ ਨਹੀਂ ਬੇਬੇ ਇਹਨੇ ਭੰਨੀਆਂ, ਮੈਂ ਨਹੀਂ। ਦੋਤਾ ਛੱਲੀਆਂ ਜਦੋਂ ਇਹ ਛੱਲੀ ਭੁੰਨਣੀ ਨਹੀਂ ਜਾਂਦੀ, ਤੋੜਨੀ ਕਿੱਥੋਂ ਆਉਣੀ ਸੀ? ਤੁਸੀਂ ਮੈਨੂੰ ਇਹ ਪਹਿਲਾਂ ਦੱਸੋ। ਦੋਤਾ ਛੱਲੀਆਂ ਵਾ ਉਹ ਕੱਚੀਆਂ ਛੱਲੀਆਂ ਉੱਥੇ ਵਿੱਚ। ਹਾਂ, ਤੇ ਇਹ ਇਹ ਸਭ ਤੋਂ ਪੱਕੀ ਛੱਲੀ ਉਹ ਆ ਜਿਹੜੀ ਮੈਂ ਲੈ ਗਿਆ ਕਿਹੜੀ? ਉਹ ਪਰਲੀ। ਆਹ ਬਹੁਤ ਭੱਜੂਗੀ ਤੇ ਹਾਂ ਆ ਤੇ ਐਵੇਂ ਦੋਦਾ ਜਿਹਾ ਹੀ ਹੈ ਇਹਦਾ ਕੀ ਮੈਂ ਖਾਣਾ। ਕਿਹਾ ਇਹਨੇ ਤੋੜੀ ਮੈਨੂੰ। ਮੈਂ ਕੋਈ ਨਹੀਂ ਤੋੜੀ ਛੱਲੀ, ਤੂੰ ਹੀ ਤੋੜੀਆਂ। ਆਹੋ ਪਤਾ ਹੁਣ ਕੀ ਆ, ਇਹਨਾਂ ਨੇ ਇੱਥੇ ਛੱਲੀਆਂ ਪਾਉਂਦੇ ਲਾ ਦੇਣਾ ਟਾਈਮ। ਇਹ ਤੋਂ ਪਹਿਲੇ ਸੂਰਜ ਆਪਣਾ ਜਿਹੜਾ ਵਾ ਮਹਾਰਾਜ ਹੁਣੇ ਉਹ ਠਾਂ ਜਾ ਪੈਣ ਤੇ ਉਥੋਂ ਲਾਈਟ ਘਟ ਜਵੇ। ਸੋ ਲਾਈਟ ਘਟ ਜਵੇ ਤਾਂ ਇਸ ਤੋਂ ਪਹਿਲਾਂ ਆਪਾਂ ਕਰਦੇ ਆਂ ਵਲੌਗ ਆਪਦਾ ਐਂਡ। ਉਮੀਦ ਕਰਦੇ ਆਂ ਤੁਹਾਨੂੰ ਅੱਜ ਦਾ ਵਲੌਗ ਲੱਗਿਆ ਹੋਊਗਾ ਵਧੀਆ। ਕਿਚਨ ਤੋਂ ਸ਼ੁਰੂ ਹੋ ਕੇ ਕਿਚਨ ਦੇ ਖਤਮ ਹੋ ਗਿਆ ਹੈ। ਤੇ ਉਦਾਂ ਸਾਡੇ ਸਾਲਣ ਸਾਡਾ ਪੱਕਦਾ ਪਿਆ। ਕੀ ਪਕਾਇਆ ਵਾ? ਗਾਜਰਾਂ ਆਲੂ। ਗਾਜਰਾਂ ਤੇ ਆਲੂ। ਚਲੋ ਖੈਰ, ਸੋ ਉਮੀਦ ਕਰਦੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ। ਹੋਪਫੁਲੀ ਤੁਸੀਂ ਸਾਰੇ ਦਾ ਸਾਰਾ ਇੰਜੋਏ ਕੀਤਾ ਹੋਣਾ। ਜੇ ਕੋਈ ਗੱਲਬਾਤ ਹੋਵੇ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋਵੋ ਤਾਂ ਉਹ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਿਓ, ਤਾਂ ਕਿ ਆਪਣੇ ਤੇ ਗੱਲ ਤੁਹਾਡੀ ਪਹੁੰਚ ਸਕੇ। ਤਾਂ ਮੈਂ ਇੱਕ ਮਿੰਟ ਦਿਖਾਈ ਆ ਹਾਂ ਅੱਜ ਆ ਸਾਡੇ ਮੁੰਡੇ ਨੇ ਛੱਲੀ ਭੁੰਨੀ ਆ ਕਾਲਾ ਹੋ ਗਈ ਨਾ ਜਗ੍ਹਾ। ਮੈਂ ਤਾਂ ਰੱਖੰਡਿਆ ਸੀ ਉਸ ਟਾਈਮ ਕਿ ਜਗ੍ਹਾ ਕਾਲੀ ਨਾ ਕਾਲ ਖਲਾ ਲਈ ਆ ਤੇ ਇਹਨੂੰ ਛੱਲੀਆਂ ਭੁੰਨਣੀਆਂ ਵੀ ਸਿਖਾਉਣੀਆਂ ਪੈਣੀਆਂ ਤਾਂ ਕਿ ਇਹਨੇ ਮਰੱਬੇ ਰਹਿਣਾ ਵਾ ਤੇ ਛੱਲੀਆਂ ਜਿਹੜੀਆਂ ਸਹੀ ਤਰ੍ਹਾਂ ਭੁੰਨ ਸਕੇ।
ਇਹ ਮਰੱਬੇ ਕਿੱਥੇ ਰਹਿਣਾ, ਇਹਨੇ ਘਰੋਂ ਕੱਢ ਦੇਣਾ ਇਹਨੂੰ? ਮਰਬਿਆਂ 'ਚ ਹੀ ਆ ਅੱਛਾ ਉਦਾਂ ਡੇਰੇ ਰਹਿਣਾ, ਇਦਾਂ ਦੱਸੋ ਨਾ ਵੀ ਘਰੇ ਰਹਿਣਾ, ਘਰੇ ਡੇਰੇ। ਡੇਰਿਆਂ 'ਚ ਰਹਿਣਾ। ਹਾਂ ਸੋ ਸਾਰੀ ਉਮਰ ਰਿਹਾ ਇਹ ਬਾਹਰ ਤੇ ਹੁਣ ਆ ਗਿਆ ਘਰੇ ਤੇ ਹੁਣ ਮੁੰਡੇ ਦਾ ਵਿਆਹ ਵਾ ਤੇ ਅੱਲਾ ਰੱਖੇ ਖੈਰ ਸੁੱਖ ਤੇ ਇਹਦਾ ਟਾਈਮੋ ਟਾਈਮ ਹੋ ਜਵੇ ਤੇ ਭਰਜਾਈ ਸਾਡੀ ਇਹਨੂੰ ਕੰਮ ਲਾਈ ਰੱਖੇ, ਯਾਰੇ ਲਾਈ ਰੱਖੇ ਵੀ ਆਹ ਕਰ ਲਾ ਮੋਜਾ, ਭਾਂਡੇ ਧੋ ਲਾ ਮੋਜਾ, ਸਾਲਣ ਪਕਾ ਲਾ ਮੋਜਾ, ਫਲਾਂ ਕਰ ਲਾ। ਉਹ ਜੀ ਵੈਸੇ ਮੈਨੂੰ ਤੇ ਇਹ ਦੱਸ ਵੀ ਤੂੰ ਕੀ ਕਰੂੰਗਾ? ਕੱਲ ਮੈਂ ਸਾਰਾ ਕੁਝ ਕਰ ਲੈਂਦਾ। ਨਹੀਂ ਤੂੰ ਸੋਚਿਆ ਹੋਇਆ ਵੀ ਮੈਂ ਹੀ ਕੰਮ ਕਰਨਾ ਆਹ ਗੱਲ ਨਹੀਂ ਹੈ ਓਏ ਬੰਦ ਕਰ। ਆਇਆ ਹੋਇਆ ਦਿਲ ਦੇ ਵਿੱਚ। ਦੋਨੋਂ ਮਾਂ ਪੁੱਤਾਂ ਦੇ ਵਿੱਚ ਆ ਗਿਆ ਮੈਂ ਤੋਂ ਕੈਮਰਾ ਆਨ ਤੁਹਾਡਾ। ਯਾਰ ਕੈਮਰਾ ਤੇ ਮੈਂ ਵਲੌਗ ਐਂਡ ਕਰਨ ਲੱਗਾ ਸੀ, ਤੁਸੀਂ ਵਿੱਚ ਸ਼ੁਰੂ ਹੋਏ ਆ। ਭੁੱਲ ਲਓ। ਨਹੀਂ, ਵੈਸੇ ਤੂੰ ਕੰਮ ਕਰਿਆ ਕਰੂੰਗਾ। ਖਲਾ ਮੈਂ ਪਹਿਲੇ ਵੀ ਕਰ ਲੈਂਦਾ ਸਾਰਾ। ਪਹਿਲੇ ਉਸ ਤੋਂ ਵੀ ਬਾਅਦ ਕਰ ਮੈਂ ਆਪ ਲੈਂਦਾ। ਬਣਾਉਂਦਾ ਹੁੰਦਾ ਸੀ ਆਪਣਾ ਖਾਣਾ ਉਹ ਤੇ ਪੀਣਾ ਠੀਕ ਸਾਰਾ। ਆ, ਬੀਬੀ ਦਾ ਹੱਥ ਬਟਾਉਣਾ ਚੰਗੀ ਗੱਲ ਵਾ। ਯੂਨੀਵਰਸਿਟੀ ਹੁੰਦੇ ਸੀ, ਕੰਮ ਤੇ ਹੁੰਦਾ ਸੀ। ਵੈਸੇ ਮੈਂ ਘਰ ਇਕੱਲਾ ਹਾਂ, ਹਾਂ ਮੈਂ ਲਿਆਂਗੇ ਕੁਛ ਨਾ ਕੁਛ ਬਣਾ ਲੈਣਾ ਹੁਣ। ਚਲੋ ਹੁਣ ਤਾਂ ਫਿਰ ਬਣਾ, ਹੁਣ 2 ਜੀ ਹੋਣਗੇ ਤੇ ਹੁਣ ਫਿਰ ਬਣਾ ਲੂੰਗਾ। ਫਿਰ ਬਣਾ ਲਵੇ ਬੰਦਾ, ਜਦੋਂ ਬੰਦਾ ਆਪ ਬਣਾ ਸਕਦਾ ਹੈਗਾ। ਤੂੰ ਚਲੋ ਵਧੀਆ, ਖੈਰ ਯਾਰ ਤੁਹਾਡੀਆਂ ਗੱਲਾਂ ਨਹੀਂ ਮੁੱਕਣੀਆਂ, ਮੈਂ ਵਲੌਗ ਐਂਡ ਕਰਦਾ ਉਹਦਾ। ਸੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ, ਇਹਨਾਂ ਦੀਆਂ ਗੱਲਾਂ ਖਤਮ ਨਹੀਂ ਹੋ ਰਹੀਆਂ ਤੇ ਬਸ ਅੱਲਾ ਹਾਫਿਜ਼। ਠੀਕ ਹੈ ਜੀ, ਰੱਬ ਰਾਖਾ।